अस्सलाम वालेकुम सारे दोस्तों ਨੂੰ ਸਤਿ ਸ੍ਰੀ ਅਕਾਲ ਔਰ ਨਮਸਤੇ। ਇਸ ਟਾਈਮ ਅਸੀਂ ਜਨਾਬ ਇੰਪੋਰੀਅਮ ਮਾਲ ਦੇ ਵਿੱਚ ਹਾਂ। ਇੰਪੋਰੀਅਮ ਮਾਲ ਜੋਹਰ ਟਾਊਨ ਦੇ ਵਿੱਚ ਲਾਹੌਰ ਦੇ ਵਿੱਚ ਮਸ਼ਹੂਰ ਮਾਲ ਹੈ। ਔਰ ਇਸ ਟਾਈਮ ਮੈਂ ਨਾਲ ਤੁਹਾਨੂੰ ਦੱਸਦਾ ਜਾਵਾਂ ਕਿ ਮੇਰੇ ਨਾਲ ਮੁਹੰਮਦ ਜ਼ਾਹਿਰ ਭੱਟੀ ਸਾਹਿਬ। ਅਕਸਰ ਤੁਸੀਂ ਸਾਡੀ ਜਿਹੜੀ ਪੈਨਲ ਡਿਸਕਸ਼ਨ ਹੁੰਦੀ ਹੈ ਉਹਦੇ ਵਿੱਚ ਇਹਨਾਂ ਨੂੰ ਦੇਖਦੇ ਰਹਿੰਦੇ ਹੋ। ਇਹਨਾਂ ਦੇ ਨਾਲ ਅੱਗੇ ਹੈ ਮੀਆਂ ਆਸਫ ਸਾਹਿਬ। ਮੀਆਂ ਆਸਫ ਸਾਹਿਬ ਅਕਸਰ ਤੁਸੀਂ ਦੇਖਦੇ ਰਹਿੰਦੇ ਹੋਵੋਗੇ ਸਾਡੇ ਚੈਨਲ 'ਤੇ ਪੰਜਾਬੀ ਪ੍ਰਚਾਰ 'ਤੇ। ਸੋ ਅੱਜ ਹੈ ਕੋਈ ਸਾਡੇ ਘੁੰਮਣ ਫਿਰਨ ਦਾ ਪ੍ਰੋਗਰਾਮ ਔਰ ਅਸੀਂ ਕਿਹਾ ਕਿ ਤੁਹਾਨੂੰ ਵੀ ਨਾਲ ਘੁਮਾਉਂਦੇ ਫਿਰਾਂਗੇ। ਸੋ ਜਿੰਨੀ ਦੇਰ ਤੱਕ ਇੱਥੇ ਲਾਈਵ ਚੱਲ ਸਕਦਾ ਹੈ ਤੁਹਾਨੂੰ ਲਾਈਵ ਦਿਖਾਉਂਦੇ ਰਹਾਂਗੇ। ਆਓ ਚੱਲਦੇ ਹਾਂ। आओ सर। राइट साइड तो तुम देख सकते हो कि इतने मूवीज़ वगैरह मुख्तलिफ सिनेमाज़ हैं जिथे इंग्लिश और उर्दू हिंदी और वो नाल कदी कदी इतने सानू पंजाबी मूवी देखने को मिलती। और जो मूवीज़ का नाम आता है तो फिर तारक जटाला साहब वो ही सन लैके आते हैं, वो ही दिखाते हैं। हाँ पंजाबी मुंडा कौन है भाई? चलते रहती ये तो पूरा दिन चलता रहता ना ज़ाहिर साहब। सारा दिन सिनेमा तो मुख्तलिफ हाल्स हैं ना, सारा दिन वो चलती रहती है। वो तो फिर अलग-अलग टाइम्स हैं। वो तो अगर फिल्म तो देखनी तो फिर उत्थे जाके चेक करना पेगा किहड़ी लगी हुई है और किस टाइम वो चल रही। मूवी है तो चलो ठीक है सर। ਇਹ ਹੈ ਕਿਡਜ਼ ਏਰੀਆ, ਇੱਥੇ ਬੱਚਿਆਂ ਦੇ ਖੇਲਣ ਲਈ। ਸੋ ਇੰਪੋਰੀਅਮ ਮਾਲ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਤੁਸੀਂ ਖਾਣਾ ਪੀਣਾ ਚਾਹੋ, ਇੰਜੋਏ ਕਰਨਾ ਚਾਹੋ, कॉफ़ी पीना चाहो, चाय पीना चाहो, लस्सी पीना चाहो, KFC मैकडोनल्ड ईच एंड एवरीथिंग तुहानू इत्थों लगता है। और इत्थे असी अक्सर तारिक साहब दे नाल भी होंदे, नालों भी आंदे रहने। इत्थे इस टाइम ते है साडे कोल जी ए है मूवीज़ इस टाइम इत्थे काफ कंगना है, लेकिन काफ कंगना मैं देखी नहीं है, तारिक साहब देख के गए। तारिक साहब के बकौल कोई इतनी ख़ास फिल्म नहीं है। तुहानू सिनेमा साइड ते लेके जाने, उत्थे दिखाते हैं कि किस तरह का। इस टाइम ज़ाहिर साहब तो मियाँ आसफ साहब कुछ लभना कोई देख। अच्छा तुसी देखण आए हो कि मूवी किहड़ी है, लेकिन नाल नाल तुसी बाकी खाने पीने खा पी तो लिया सी। अच्छा वो नाल ऑफर है ईट मोर एंड टेक टू टिकट्स। हां जी अच्छा कि तुसी ये खा लो तो तुहानू इहदे नाल नाल असीं टिकट भी दे देंगे। इधर हुण 2 टिकटां फ्री है। डिफरेंट ऑफर्स हैं जी। अच्छा पैकेज है यार। नेक्स्ट टाइम जरा ना तुसी खाओ तो नाल इंजॉय करो। वैसे आज जिस तरह असीं बैठे हैं खाना तो असीं खा लिया है, हुणे मूवी अगर इत्थों ही खा लेंदे तो फिर नाल टिकट भी मिलदी। पता नहीं है ना फायदा ये वही हो जाता है ना काम खर्च बाला छतीर। अच्छा है कोई पाकिस्तानी मूवी है जी, एक कोई तलाश टाइप भी है एक और। ज़ाहिर साहब आओ अगे चलिए ने एवं ही तंग की रखना इतने। नहीं सारा वैसे ठीक सी लेकिन दफा से खोल के आते जी। आओ अगे चलने जी लोगों का, क्योंकि साढ़े इत्थे खाण पीण बड़ा पसंद किया जाता है। इंपोरीअम मॉल जितने लोग आएंगे तो खाण पीण लई ही मोस्टली आते हैं। अंडरग्राउंड रोड तो हर चीज़ हाँ और अच्छा है ज़ाहिर साहब इस तरह के
ਬਜਾਏ ਕਿ ਤੁਸੀਂ ਪੂਰੀ ਮਾਰਕੀਟ ਦੇ ਵਿੱਚ ਇੱਧਰ ਉੱਧਰ ਜਾ ਕੇ ਫਰੋਲੋ, ਇੱਥੇ ਤੁਸੀਂ ਆ ਜਾਓ, ਤੁਹਾਨੂੰ ਹਰ ਚੀਜ਼ ਲੱਭ ਜਾਏਗੀ। ਮਾਰਕੀਟਿੰਗ ਬੜੀ ਐਗਰੈਸਿਵ ਜੀ। ਹਾਂ ਹਾਂ ਸਰ ਠੀਕ ਹੈ ਕਿੰਨੇ ਦੀ ਟਿਕਟ ਹੈ ਮੀਆਂ ਸਾਹਿਬ? ਇਹ ਦੱਸੋ ਆ ਕੇ, ਜਿਹੜੇ ਦੋਸਤ ਦੇਖ ਰਹੇ ਨੇ ਉਹਨਾਂ ਨੂੰ ਦੱਸੋ। ਅੱਛਾ ਉਹ ਡੀਲ ਦੇ ਵਿੱਚ ਉਹ ਮੇਰਾ ਖਿਆਲ ਆ ਹੁਣ 2 ਵੱਡੇ 버ਗਰ ਵੀ ਆ ਤੇ ਬੋਤਲਾਂ ਵੀ ਆ ਨਾਲ, ਜਾਂ ਦੂਜਾ ਜਿਹੜੇ ਆਪਾਂ ਖਾਂਦੇ ਹੁੰਦੇ ਪਲੇਟਰ, ਉਹਦੇ ਅੱਛਾ। ਵਿੱਚ ਵੀ ਆ ਕਿ ਇੱਕ ਪਲੇਟਰ ਤੇ ਇੱਕ ਟਿਕਟ 600। ਸਹੀ ਆ ਫਿਰ ਤੇ ਬਿਹਤਰੀਨ ਹੈ ਯਾਰ। ਫਿਰ ਪਲੇਟਰ 450 ਦਾ। ਇੱਥੋਂ ਅਸੀਂ ਕੱਲਾ ਜਿਹੜਾ ਪਲੇਟਰ ਖਾਈਦਾ ਉਹ ਟੈਕਸ ਪਾ ਕੇ 600 ਪਲੱਸ ਬਣਦਾ ਸਾਨੂੰ। ਇੰਦਾ ਹੀ ਕਰੀਏ ਉਹਨਾਂ ਪ੍ਰੋਗਰਾਮ ਬਣਾ ਕੇ ਉਸ ਸਾਈਡ ਤੇ ਨਿਕਲੀਏ ਜੀ। ਟਾਲਾ ਸਾਹਿਬ ਤੋਂ ਬਗੈਰ ਤੇ ਨਹੀਂ ਆ ਸਕਦੇ ਫਿਰ ਤਾਂ। ਹਾਂ ਜੀ ਟਾਲਾ ਸਾਹਿਬ। ਸ਼ਹਜ਼ਾਦਾ ਮਾਰ ਵੀ ਪਤਾ ਨਹੀਂ ਕਿੱਥੇ ਰਹਿ ਗਈ ਹੈ। ਆ ਜਾਣਾ ਹਫਤੇ ਤੱਕ, ਹਫਤੇ ਡੇਢ ਤੱਕ ਸ਼ਹਜ਼ਾਦਾ ਮਾਰ ਨੇ ਆ ਜਾਣਾ। ਦਸੰਬਰ ਚ ਆਉਣਾ ਕਹਿੰਦਾ। ਦਸੰਬਰ ਤੱਕ ਆ ਜਾਣਾ, ਮਹੀਨਾ ਬਾਕੀ। ਉਹ ਜ਼ਰਾ ਦੋਸਤ ਆ ਜਾਣ ਤਾਂ ਫਿਰ ਦੋਸਤਾਂ ਦੇ ਨਾਲ ਮਹਿਫਲਾਂ ਜੰਮਦੀਆਂ ਰਹਿੰਦੀਆਂ। ਕਿੱਧਰ ਨੂੰ ਗਿਆ ਰਾਣਾ ਸਾਹਿਬ ਜਿਹੜੇ ਨੇ ਆਪਣੇ ਰਾਣਾ ਸਾਹਿਬ। ਰਾਣਾ ਅਬਦੁਲ ਮਜੀਦ ਸਾਹਿਬ ਪਰਸੋਂ ਨਾਲ ਸੀ ਜੀ। ਇੱਕ ਹੋਰ ਰਾਣਾ ਸਾਹਿਬ। ਰਾਣਾ ਸ਼ਰਾਫਤ ਸਾਹਿਬ ਦੀ ਗੱਲ ਕਰ ਰਹੇ ਉਹਨਾਂ ਦੇ ਹੋਇਆ ਉਹਨਾਂ ਦੀ ਪ੍ਰੋਮੋਸ਼ਨ ਹੋਈ। ਸ਼ਰਾਫਤ ਸਾਹਿਬ ਦੇ ਨਾਲ ਕੋਈ 2-4 ਦਿਨ ਹੋ ਗਏ, ਕੋਈ ਰਾਬਤਾ ਨਹੀਂ ਹੋ ਸਕਿਆ। ਕਾਸ਼ਫ ਦੇ ਨਾਲ ਮੁਲਾਕਾਤ ਹੋਈ ਸੀ ਜਿਨ੍ਹਾਂ ਦਿਨਾਂ 'ਚ ਆਇਆ ਸੀ। ਸੋ ਇਹ ਹੈ ਜੀ ਫੂਡ ਏਰੀਆ। ਇੱਥੇ ਮੁਖਤਲਿਫ ਕੰਪਨੀਜ਼ ਦਾ ਤੁਹਾਨੂੰ ਖਾਣਾ ਵਾਣਾ ਉਹ ਹੀ ਮਿਲ ਜਾਂਦਾ। ਅੱਛਾ ਜ਼ਹਿਰ ਸਾਹਿਬ, ਇਹ ਦੱਸੋ ਚਾਹ ਚੂ ਪੀਣੀ ਹੈ? ਚਾਹ ਵਗੈरह ਪੀਣੀ है? आ जाओ वापसी आके पीना है। थोड़ा घूम फिर लविए। ਇਹ ਹੈ ਹਜ਼ੂਰ ਇੰਪੋਰੀਅਮ ਮਾਲ। ਇਹ ਹੈ ਇਸ ਦੀ ਇੰਟਰਸ। ਲੇਕਿਨ ਜ਼ਹਿਰ ਸਾਹਿਬ ਇਹ ਬਹੁਤ ਬਿਹਤਰ ਹੈ, ਦੁਬਈ ਲੈਵਲ ਦਾ ਹੈ ਤੁਸੀਂ ਕਹਿ ਸਕਦੇ ਹੋ। ਬਲਕਿ ਬਕੌਲ ਤਾਰਿਕ ਸਾਹਿਬ ਦੇ ਉਹਨਾਂ ਨੇ ਕਾਫੀ ਦੁਨੀਆ ਘੁੰਮੀ, ਰਾਣਾ ਸਾਹਿਬ ਦੇ, ਕਹਿੰਦੇ ਨੇ ਕਿ ਮਾਲਸ ਦੇ ਵਿੱਚ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਦੁਬਈ ਦੇ ਵਿੱਚ ਵੀ ਨਹੀਂ ਇਤਨੇ ਬਿਹਤਰੀਨ ਜਿਸ ਤਰ੍ਹਾਂ ਦਾ ਇੰਪੋਰੀਅਮ ਹੈ। ਫਿਰ ਪੈਕੇਜਸ ਮਾਲ ਹੈ, ਇਹ ਬਹੁਤ ਕਲਾਸ ਤੇ ਲਾਹੌਰ ਦੇ ਅੰਦਰ ਜੀ। ਉਹਨਾਂ ਨਾਲ ਬਿਹਤਰ ਨਹੀਂ ਤੇ ਘੱਟ ਵੀ ਨਹੀਂ। ਹਾਂ ਘੱਟ ਵੀ ਉਹਨਾਂ ਦੇ ਬਰਾਬਰ ਦੇ ਤੇ ਹੈ ਪਰ ਇੰਪੋਰੀਅਮ ਪੈਕੇਜ ਵੀ ਠੀਕ ਹੈ। ਹਾਂ ਲੇਕਿਨ ਆ ਟਾਪ। ਲੇਕਿਨ ਅਗਰ ਤੁਸੀਂ ਬੜੇ ਦੇ ਹਿਸਾਬ ਨਾਲ ਆਓਗੇ ਜਿਹਦਾ ਕਿ ਏਰੀਆ ਬਹੁਤ ਜ਼ਿਆਦਾ ਹੈ, ਉਹ ਫਿਰ ਦੂਸਰਾ ਤੁਹਾਡਾ ਪੈਕੇਜਸ ਮਾਲ ਹੈ। ਹਾਂ ਉਹਨਾਂ ਦਾ ਸਾਰੇ ਏਰੀਆ ਹੈ ਬਹੁਤ। ਹਾਂ ਏਰੀਆ ਕਾਫੀ ਹੈ ਨਾ। ਉਹਨਾਂ ਦੇ ਸਾਰੇ ਪਾਰਕਿੰਗ ਓਪਨ ਨਹੀਂ ਹੁੰਦਾ। ਹਾਂ ਹਾਂ ਉਹਨਾਂ ਨੇ ਸ਼ੁਰੂ ਕਰਤਾ ਵਾ। ਅੱਛਾ चलिए सर। ਬੱਚਿਆਂ ਨੂੰ ਆਉਣਾ ਹੋਇਆ ਤਾਂ ਇੱਥੇ ਮਹਿਮਾਨ ਆਇਆ ਹੁਣ। हाँ किड्स एरिया भी है, मुख्तलिफ जगह तो बना है। ਇੱਥੇ ਰਿਕਾਰਡਿੰਗ ਨਹੀਂ ਕਰਨੀ ਦਰੇ ਦੇ ਤੁਸੀਂ ਹਾਂ ਨਹੀਂ ਇੱਥੇ ਤੁਸੀਂ ਉਸ ਤਰੀਕੇ ਨਾਲ ਲੋਕਾਂ ਨਾਲ ਇੰਟਰੈਕਸ਼ਨ ਨਹੀਂ ਕਰ ਸਕਦੇ। ਬਾਕੀ ਇਹ ਹੈ ਕਿ ਤੁਸੀਂ ਮੋਬਾਈਲ ਯੂਜ਼ਰ ਚਲਾਓ ਹੈ, ਸੋ ਇਹ ਤੁਸੀਂ ਕਰ ਸਕਦੇ ਹੋ, ਕੈਮਰਾ ਯੂਜ਼ਰ ਚਲਾਓ ਨਹੀਂ ਹੈ। ਹਾਂਜੀ ਵੀਡੀਓ ਮੇਰੇ ਖਿਆਲ ਵਿੱਚ ਹੁਣ ਆਪਾਂ ਚਾਹ ਜਾਂ ਕਾਫੀ ਜੋ ਵੀ ਦਿਲ ਕਰ ਰਹੀ ਹੈ ਉਹ ਖਾਂਦੇ ਪੀਂਦੇ ਖਾ ਤੇ ਲਿਆ, ਪੀ ਲਵੀਏ। ਅਤੇ ਤੁਸੀਂ ਲਾਈਵ ਜਾ ਰਹੇ ਹੋ, ਇਸ ਟਾਈਮ ਅਸੀਂ ਲਾਈਵ ਜਾ ਰਹੇ ਹਾਂ। ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਉਦੋਂ ਦਾ ਲਾਈਵ ਵੀ ਉਦੋਂ ਦਾ ਹੈ।
ਤੇ ਕੀ ਕਹਿਣਾ ਚਾਹੋਗੇ ਮੀਆਂ ਸਾਹਿਬ ਤੇ ਜ਼ਹਿਰ ਭੱਟੀ ਸਾਹਿਬ ਪੈਕੇਜਸ ਮਾਲ ਦੇ ਹਵਾਲੇ ਦੇ ਨਾਲ ਔਰ ਇੱਥੋਂ ਦੀ ਰੌਣਕ ਦੇ ਹਵਾਲੇ ਨਾਲ ਆਖਰੀ ਕਲਮਾਤ ਲਾਹੌਰ ਦਾ ਸਭ ਤੋਂ ਅੱਛਾ ਮੈਂ ਸਮਝਣਾ ਕਿ ਮਾਲ ਹੈ। ਅਸੀਂ ਇਸ ਟਾਈਮ ਪੈਕੇਜਸ ਮਾਲ ਦੀ ਮਾਰਕੀਟਿੰਗ ਕਰ ਰਹੇ ਹਾਂ। ਪਹਿਲੇ ਅਸੀਂ ਦੁਬਈ ਦਾ ਸੁਣਦੇ ਸਾਂ ਬਾਹਰ ਦੇ ਮੁਲਕਾਂ 'ਚ, ਤੇ ਪਾਕਿਸਤਾਨ ਦੇ ਵਿੱਚ ਇੱਕ ਟ੍ਰੈਡੀਸ਼ਨ ਹੈ ਤੇ ਕੋਈ ਹੱਥ ਨਾਲ ਕਿ ਅੰਦਰ ਬੰਦ ਹੋ ਤੁਸੀਂ ਮਤਲਬ ਕਿ ਤਾਂ ਉਹ ਵੀ ਨਾ ਸਕਦੀ ਬੱਚਿਆਂ ਨੂੰ ਜਾਂ ਕਾਪੇ ਵੀ ਹੱਥ ਈਵਨ ਤੁਸੀਂ ਕੋਈ ਗੱਡੀ ਖਰੀਦਣਾ ਚਾਹੋ ਉਹ ਵੀ ਛੱਡਿਆ। ਬਿਲਕੁਲ ਉਹ ਗੱਡੀ ਅਗਰ ਉਸ ਨੂੰ ਦੇਖ ਰਹੇ ਸੀ। ਕਮ ਅਜ਼ ਕਮ 5 ਮਿਲੀਅਨ ਜਿੱਥੇ ਹਾਂ ਹਾਂ ਘੱਟ ਬਿਲਕੁਲ ਸਹੀ। ਬਾਹਰ ਹਰ ਚੀਜ਼ ਉੱਥੇ ਅਵੇਲੇਬਲ ਹੈ। ਲੇਕਿਨ ਕਿਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਉਹ ਜਿਹੜਾ ਅਸੀਂ ਕਲਾਸ ਡਿਫਰੈਂਸ ਹਮੇਸ਼ਾ ਸਵਾਲ ਚੁੱਕਦੇ ਹੁੰਦੇ ਹਾਂ, ਇੱਥੇ ਆ ਕੇ ਤੁਹਾਨੂੰ ਕੀ ਲੱਗਦਾ ਕਿ ਕਲਾਸ ਡਿਫਰੈਂਸ ਬਿਲਕੁਲ ਨਹੀਂ ਉਹ ਹੋ ਜਾਂਦਾ, ਜਾਂ ਕਿ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਜਿਸ ਤਰੀਕੇ ਨਾਲ ਅਸੀਂ ਵੀ ਅੰਦਰ ਰਹਿੰਦੇ ਬਾਕੀ ਚੀਜ਼ਾਂ ਹਨ ਉਹ ਆਮ ਮਾਰਕੀਟ ਦੇ ਬਰਾਬਰ ਹਨ? ਬਾਹਰ ਜੀ ਖਾਣ ਪੀਣ ਦੀ ਚੀਜ਼ਾਂ ਦੇ ਸਸਤੀਆਂ ਨੇ, ਬਲਕਿ ਥੱਲੇ ਜਿਹੜਾ ਗ੍ਰਾਫੀ ਦਾ ਉਹ ਵੀ ਮੈਂ ਸਮਝਦਾ ਮਾਰਕੀਟ ਨਾਲ ਸਸਤਾ ਹੈ। ਹਾਂ ਹਾਂ ਉਹ ਆਮ ਲੋਅਰ ਮਿਡਲ ਕਲਾਸ ਇੱਥੇ ਆ ਕੇ ਮਤਲਬ ਸ਼ਾਪਿੰਗ ਕਰ ਸਕਦੀ ਜ਼ਰੂਰੀ ਨਹੀਂ। ਇਹ ਨਹੀਂ ਕਿ ਅਸੀਂ ਇਹਨਾਂ ਦੀ ਮਾਰਕੀਟਿੰਗ ਨਹੀਂ ਕਰ ਰਹੇ, ਵੈਸੇ ਰਿਐਲਿਟੀ ਹੈ ਜੀ। ਤੇ ਅਸੀਂ ਦੂਜੀ ਦਫਾ ਸੇ ਆਏ ਹਾਂ। ਨਹੀਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਨੂਨ ਲੀਗ ਦੇ ਸਪੋਰਟਰ ਹੋ ਔਰ ਮੀਆਂ ਮਨਸ਼ਾ ਨੂਨ ਲੀਗ ਦੇ ਨਾਲ ਹੈ ਔਰ ਇੰਪੋਰੀਅਮ ਮਾਲ ਮੀਆਂ ਮਨਸ਼ਾ ਦਾ ਲੇਕਿਨ ਕਿਉਂਕਿ ਸਾਡੇ ਨੇ ਇੱਥੇ ਪ੍ਰੋਪੇਗੈਂਡਾ ਥਿਊਰੀਜ਼ ਬੜੀਆਂ ਕਾਮਯਾਬ ਹੁੰਦੀਆਂ ਹਾਂਜੀ ਥੋੜਾ ਜਿਹਾ ਕੁਝ ਕਹਿ ਦਿਓ ਤਾਂ ਲੋਕਾਂ ਨੇ ਮੰਨ ਲੈਣਾ ਬਗੈਰ ਕਿਸੇ ਹੀਲ ਹੁਜਤ ਦੇ। ਨਹੀਂ ਸਰ, ਹੁਣ ਸਾਰੇ ਮੇਰਾ ਨਾ ਜ਼ਿਆਦਾ ਸੇ ਪੀਤੀ ਹੀ ਵੈਸੇ ਜਿੰਨੇ ਮਾਡਰਨ ਲੋਕ ਨੇ ਮੋਸਟਲੀ ਪੀਟੀ ਦੇ ਨਾਲ ਕਹਿ ਸਕਦੇ ਹੋ ਇਹਨਾਂ ਨੇ ਸਪੋਰਟ ਕੀਤਾ ਹੈ। ਬਿਲਕੁਲ ਇਲੈਕਸ਼ਨ ਦੇ ਵਿੱਚ ਕਾਫੀ ਸਪੋਰਟ ਸੀ। ਡੋਮੀਨੇਟਿੰਗ ਆਫ ਸਰ। ਹਾਂ ਹਾਂ ਮੀਆਂ ਸਾਹਿਬ ਮੋਬਾਈਲ ਤੇ ਬਿਜ਼ੀ ਹੋ, ਸਿੱਧੇ ਹੋ ਇੱਥੇ ਆਓ। ਸਰ ਸਿੱਧੇ ਕੀ ਮੇਰਾ ਹੱਥ ਥੱਕ ਗਿਆ, ਬਸ ਅਸੀਂ ਇਸ ਨੂੰ ਐਂਡ ਕਰੀਏ। ਦੇਖੋ ਬਿਹਤਰ ਆ ਕਿ ਇੱਕ ਜਗ੍ਹਾ ਲੱਭ ਜਾਂਦੀ ਆ ਬੰਦੇ ਨੂੰ ਸਕੂਨ ਦੇ ਨਾਲ ਆ ਕੇ ਬਹਿਣ ਦੀ, ਸ਼ਾਪਿੰਗ ਤੇ ਬਾਹਰੋਂ ਵੀ ਕਰਨੀ ਆ। ਯਕੀਨਨ ਇੱਥੇ ਥੋੜਾ ਜਿਹਾ ਇੱਕ ਉਹ ਵਾਲਾ ਹਿਸਾਬ ਨਹੀਂ ਹੈ ਕਿ ਬਿਲਕੁਲ ਜਿਹੜਾ ਆਮ ਬੰਦੇ ਨੇ ਗਰੀਬ ਆਦਮੀ ਨੇ ਕਰਨੀ ਹੈ ਸ਼ਾਪਿੰਗ। ਇੱਥੇ ਜ਼ਾਹਿਰੀ ਗੱਲ ਹੈ ਜਿਹੜੇ ਲੋਕ ਇੱਦਾਂ ਦੀ ਸ਼ਾਪਿੰਗ ਬਾਹਰੋਂ ਕਰਦੇ ਉਹਨਾਂ ਨੇ ਇੱਥੇ ਵੀ ਆ ਜਾਣਾ, ਇੱਥੇ ਆ ਕੇ ਚਲੋ ਥੋੜ੍ਹੇ ਜਿਹੇ ਸਕੂਨ ਨਾਲ ਬਹਿ ਜਾਣਗੇ, ਕੁਝ ਖਾ ਪੀ ਲੈਣਗੇ। ਖਾਣਾ ਪੀਣਾ ਵੀ ਮਹਿੰਗਾ ਵੀ ਹੈ, ਕੋਈ ਸ਼ੱਕ ਨਹੀਂ, ਪਰ ਸਸਤਾ ਵੀ ਹੈ, ਨਾਰਮਲ ਵੀ ਹੈ, ਬਿਲਕੁਲ ਆਪਣੀ ਮਰਜ਼ੀ ਨਾਲ ਖਾਣਾ ਚਾਹੁੰਦੇ ਜੋ ਖਾਣਾ। ਸਿਨੇਮਾ ਵੀ ਹੈ, ਮੂਵੀ ਵੀ ਦੇਖੀ ਜਾ ਸਕਦੀ, ਬੱਚੇ ਵੀ ਖੇਡ ਸਕਦੇ ਆ। ਤੇ ਬਿਹਤਰ ਐਵੇਂ ਦੀਆਂ ਹੋਣੀਆਂ ਚਾਹੀਦੀਆਂ ਜਗ੍ਹਾ। ਕਾਫੀ ਵੱਡੇ ਪੈਮਾਨੇ 'ਤੇ ਐਵੇਂ ਦੇ ਜਿਹੜੇ ਕਾਰੋਬਾਰੀ ਮੁਰਾਕਜ਼ ਬਣਾਏ ਜਾਣੇ ਚਾਹੀਦੇ, ਬਲਕਿ ਹੁਕੂਮਤ ਨੂੰ ਵੀ ਚਾਹੀਦਾ ਐਵੇਂ ਦੇ ਬਣਾਉਣੇ ਸ਼ੁਰੂ ਕਰੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਿਲਸਿਲਾ ਫੈਲੇ। ਬਿਲਕੁਲ ਜੀ। ਹੋਰ ਤੇ ਹੋਰ ਇੱਥੇ ਇੱਕ ਹੋਰ ਚੀਜ਼ ਵੀ ਬਹੁਤ ਅੱਛੀ ਹੈ ਕਿ ਇੱਥੇ ਨੈੱਟ ਬੜਾ ਕਲਾਸ ਦਾ ਚੱਲਦਾ, ਕਦੀ ਆ ਕੇ ਤਾਂ ਤੁਸੀਂ ਲਾਈਵ ਚਲਾ ਸਕਦੇ ਹੋ। ਤਾਰਿਕ ਜਟਾਲਾ ਸਾਹਿਬ ਵਾਸਤੇ ਕੀ ਪੈਗਾਮ ਹੈ ਤੁਹਾਡੇ ਦੋਨਾਂ ਦਾ ਅੱਜ ਜਿਹੜੇ ਨਹੀਂ ਆਏ? ਤਾਰਿਕ ਜਟਾਲਾ ਸਾਹਿਬ ਦੀ ਬੜੀ ਯਾਦ ਆ ਰਹੀ ਸੀ ਜੀ ਹਾਂ ਜਦੋਂ ਅਸੀਂ ਉਹ ਸਿਨੇਮਾ ਵੱਲ ਗਏ ਹਾਂ, ਸਿਨੇਮਾ ਏਰੀਆ ਜਿਹੜਾ ਹਾਂ ਹਾਂ ਤੇ ਉਹ ਮਾਸ਼ਾਅੱਲਾ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਬੜੀ ਚਾਹਤ ਰਹੀ ਹੈ। ਤਾਰਿਕ ਸਾਹਿਬ ਵੈਸੇ ਅੱਜ ਨਾਲ ਹੁੰਦੇ ਤੇ ਬਗੈਰ ਮੂਵੀ ਦੇਖੇ ਸੀ ਨਹੀਂ ਜਾ ਸਕਦੇ ਸੀ। ਜਟਾਲਾ ਸਾਹਿਬ ਨੇ ਨਾਰਾਜ਼ ਵੀ ਹੋਣਾ ਬਹੁਤ ਜ਼ਿਆਦਾ ਕਿ ਇੱਕ ਤੇ ਉਹਨਾਂ ਤੋਂ ਬਗੈਰ ਅਸੀਂ ਆ ਕੇ ਇੱਥੇ ਰਿਫਰੈਸ਼ਮੈਂਟ ਕੀਤੀ, ਇਹ ਜ਼ਿਆਦਤੀ ਹੈ। ਹਾਂ ਇਹ ਜ਼ਿਆਦਤੀ, ਲੇਕਿਨ ਉਹਦੀ ਮੈਂ ਬਕਾਇਦਾ ਪਰਮਿਸ਼ਨ ਲਈ ਸੀ, ਉਹਨਾਂ ਨੂੰ ਆਫਰ ਵੀ ਕਰਾਈ ਸੀ। ਦੂਜੀ ਗੱਲ ਆਊਟਿੰਗ ਹੋ ਗਈ ਉਹਨਾਂ ਤੋਂ ਬਗੈਰ। ਇਹ ਫਿਰ ਇਸ ਤੋਂ ਵੱਡੀ ਜ਼ਿਆਦਤੀ ਹੈ ਕਿ ਅਸੀਂ ਸੋਚਿਆ ਸੀਗਾ ਕਿ ਮੂਵੀ ਦੇਖ ਲਈਏ, ਲੇਕਿਨ ਬਾਅਦ 'ਚ ਰੁਕ ਗਏ ਆ। ਇਹ ਜ਼ਿਆਦਤੀ ਹੈ ਤਾਰਿਕ ਸਾਹਿਬ ਦੀ ਰੂਹ ਤੋਂ ਮਾਜ਼ਰਤ ਦੇ ਨਾਲ ਕਿ ਅਸੀਂ ਉਹਨਾਂ ਨੂੰ ਪਿੱਛੇ ਬਗੈਰ ਹੀ ਸੋਚ ਲਿਆ। ਮਤਲਬ ਅੱਜ ਦੇ ਦਿਨ ਦੀ ਜਿਹੜੀ ਜੁਰਮਾਂ ਦੀ ਲਿਸਟ ਹੈ ਉਹ ਬੜੀ ਵੱਡੀ ਹੈ। ਅੱਲਾ ਹੀ ਬਖਸ਼ੇ ਤੇ ਦੁਆ ਹੀ ਹੋ ਸਕਦੀ। ਅੱਜ ਫਿਲਮ ਦੇ ਸਰ ਮੈਂ ਹੀ ਰਹਿਣੀ ਸੀ। ਹਾਂ ਹਾਂ ਅਸੀਂ ਖਾਣਾ ਪਹਿਲੇ ਖਾ ਰਹੇ ਸੀ, ਪੈਕੇਜ ਹਾਂ ਦੇਖਿਆ ਬੜਾ ਅਟਰੈਕਟਿਵ ਸੀ। ਉਹੀ ਕਰਾਂਗੇ। ਬਲਕਿ ਅੱਗੇ ਤੂੰ ਇਹੀ ਆਫਰ ਲੈਣਾ ਕਿ ਨਾਲੇ ਜੀ ਨੈਕਸਟ ਟਾਈਮ ਖਾਓ ਤੇ ਨਾਲੇ ਮੂਵੀ ਦੇਖੋ। ਫ੍ਰੀ ਦੇ ਵਿੱਚ ਮੂਵੀ ਵੀ ਨਾਲ ਦੇਖ ਲਿਆ ਕਰਾਂ। ਹਾਂ ਹਾਂ ਮੂਵੀ ਦਾ ਵੀ ਇੱਥੇ ਕਿੰਨਾ ਕੀ ਹੁੰਦਾ ਜੀ? ਮੂਵੀ ਦਾ ਤਾਂ ਜਿਤਨੀ ਤੇ ਮੂਵੀ ਦੀ ਹੋਏਗੀ ਉਤਨਾ ਹੀ ਟਾਈਮ ਹੋਏਗਾ। 2.5 ਤੋਂ 2.5 ਘੰਟੇ ਦੀ ਮੂਵੀ ਹੋਏਗੀ ਬਗੈਰ ਕਮਰਸ਼ੀਅਲ ਵਗੈਰਾ ਦੇ। ਔਰ ਇੰਟਰਵਲ ਦੇ ਉਹਦੇ ਵਿੱਚ ਦੌਰਾਨ ਦੇਖੋ 5 ਮਿੰਟ ਦਾ ਉਹ ਹੁੰਦਾ, 2.5 ਘੰਟੇ ਦੇ ਲੱਗ 2.5 ਘੰਟੇ ਦੇ ਕਰੀਬ ਹੀ ਹੁੰਦਾ। ਜ਼ਾਹਿਰ ਸਾਹਿਬ ਇਸ ਲਈ ਵੀ ਪੁੱਛ ਰਿਹਾ ਕਿ ਫਿਰ ਉਹ ਘਰੋਂ ਉਸ ਹਿਸਾਬ ਨਾਲ ਗਰਮ ਪਰ ਬਿਲਕੁਲ ਉਹ ਤੇ ਜ਼ਾਹਿਰ ਜੀ ਗੱਲ ਹੈ, ਕੋਈ ਐਪਲੀਕੇਸ਼ਨ ਪਹਿਲੇ ਮੂਵ ਕਰਨੀ ਪੈਗੀ ਹੈ। ਮਜਬੂਰੀਆਂ ਔਰ ਦੂਜੀ ਗੱਲ ਇਹ ਹੈ ਕਿ ਜ਼ਾਹਿਰ ਸਾਹਿਬ ਜਿਹੜਾ ਅੱਜ ਸਪੈਸ਼ਲੀ ਇੱਥੇ ਆਏ ਆ, ਅਸਲ ਗੱਲ ਇਹ ਹੈ ਕਿ ਅੱਜ ਉਹਨਾਂ ਦੀ ਹੈਗੀ ਵੈਡਿੰਗ ਐਨਵਰਸਰੀ। ਉਹ ਇਹ ਮਨਾਉਣ ਲਈ ਬੇਸਿਕਲੀ ਸਰ ਹੈਪੀ ਵੈਡਿੰਗ ਐਨੀਵਰਸਰੀ ਟੂ ਯੂ। ਤੁਹਾਨੂੰ ਵਿਆਹ ਵਾਲਾ ਦਿਨ ਜਿਹੜਾ ਹੈ ਨਾ ਉਹ ਰਜ ਮੁਬਾਰਕ ਹੋਵੇ, ਵਧਾਈਆਂ ਹੋਣ, ਤੁਸੀਂ ਜਿਉਂਦੇ ਵਸਦੇ ਰਹੋ। ਮੌਸਮ ਇਹੋ ਜਿਹਾ ਤੁਹਾਡੀ ਲਾਈਫ ਦੇ ਵਿੱਚ ਤੇ ਅੱਛਾ ਦਿਨ ਹੈ। ਤੇ ਮੁਤਾਤ ਅੰਦਾਜ਼ੇ ਦੇ ਮੁਤਾਬਿਕ ਕਿਤਨੇ ਸਾਲ ਹੋ ਗਏ ਵਿਆਹ ਹੋਏ? 5 ਸਾਲ 25 ਸਾਲ ਪੂਰੇ। ਜ਼ਬਰਦਸਤ। ਗੋਲਡਨ ਜੁਬਲੀ। ਸਿਲਵਰ ਜੁਬਲੀ। ਉਹ ਸੌਰੀ ਮੈਂ ਗੋਲਡਨ ਗੋਲਡਨ ਜੁਬਲੀ ਦਾ ਸਰ ਵੈਸੇ ਤੁਹਾਡੇ ਪੰਜੀਆਂ ਨੂੰ ਵੀ ਅਸੀਂ
ਅਸੀਂ 골ਡਨ ਜੁਬਲੀ ਕਹਿ ਪਤਾ ਸਕਦੇ ਹਾਂ ਨਹੀਂ ਕਿ ਇਤਨੇ ਕਾਮਯਾਬ ਤੁਸੀਂ 25 ਸਾਲ ਗੁਜ਼ਾਰੇ ਨੇ ਹਾਂ ਨਹੀਂ ਕਿ ਸਿਲਵਰ ਦੀ ਬਜਾਏ ਸਿੱਧੀ ਉਹ 골ਡਨ ਹੀ ਹੋ ਗਈ। ਸਟਿਲ ਆਈ ਰਿਮੈਂਬਰ ਅੱਜ ਤੋਂ 25 ਸਾਲ ਪਹਿਲਾਂ ਜੀ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੈ ਸਲਿਮ ਜਿਹਾ ਹੋਇਆ ਸਾਂ ਇਹਦਾ ਮਤਲਬ ਹੈ ਅੱਛੀ ਲਾਈਫ ਤੁਹਾਡੀ ਗੁਜ਼ਰੀ ਹੈ। ਹਾਂ। ਅਦਰਵਾਈਜ਼ ਹੁਣ ਮੀਆਂ ਸਾਹਿਬ ਤੋਂ ਤਾਂ ਪੁੱਛੀਏ ਤੇ ਇਹਨਾਂ ਨੇ ਕਹਿਣਾ ਹੈ, ਇਹ ਤਾਂ ਗੁਜ਼ਰ ਹੀ ਨਹੀਂ ਰਹੀ ਯਾਰ। ਨਹੀਂ ਜੀ, ਮੇਰੀ ਆਪਣੀ ਬੜੀ ਸ਼ਾਨਦਾਰ ਗੁਜ਼ਰੀ ਲਾਈਫ ਹਾਂ ਹਾਂ ਸ਼ਾਦੀशुदा ਲਾਈਫ ਹੀ ਬੰਦੇ ਦੀ ਅਸਲ ਲਾਈਫ ਹੁੰਦੀ ਹੈ। ਨਿਆਣਿਆਂ ਦੇ ਨਾਲ ਜਿਹੜਾ ਗੁਜ਼ਰ ਰਿਹਾ ਹੁੰਦਾ ਟਾਈਮ। ਅੱਛਾ 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 ਠੀਕ ਹੈ ਜੀ। ਪੰਜਾਬੀ ਮੁੰਡਾ ਜਵਾਦ ਵੱਟੂ ਸਾਹਿਬ, ਸ਼ੁਕਰੀਆ। ਤੁਸੀਂ ਅੱਜ ਕੱਲ੍ਹ ਲੱਗਦਾ ਉਕਾੜਾ ਯੂਨੀਵਰਸਿਟੀ ਹੋਵੋਗੇ। ਚਲੋ ਇਹਦੇ ਨਾਲ ਦਿਓ ਇਜਾਜ਼ਤ ਜੀ, ਔਰ ਕਾਫੀ ਲੰਬੀ ਗੱਪਸ਼ਪ ਹੋ ਗਈ। ਸਾਰਿਆਂ ਦੇ ਨਾਲ ਰਹਿਣ ਦਾ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਉਹਦੇ ਵਾਸਤੇ